ਅਗਲੀ ਗੱਲ ਕਰਦੇ ਜਾਈਏ ਸੈਕਰਾਮੈਂਟੋ ਦੇ ਐਗਜ਼ੈਕਟਿਵ 에ਅਰਪੋਰਟ ਦੇ ਉੱਤੇ ਇੱਕ ਚੋਰ ਕੱਲ ਉੱਥੇ ਘੁਸ ਗਿਆ ਤੇ ਉਹਨੇ ਕਈ ਜਿਹੜੇ ਹੈਲੀਕਾਪਟਰਸ ਆ ਉਹਦੇ ਵਿੱਚ ਬ੍ਰੇਕ ਇਨ ਕੀਤਾ, ਜਿਹਦੇ ਵਿੱਚ ਇੱਕ ਹੈਲੀਕਾਪਟਰ ਨੂੰ ਉਹਨੇ ਸ਼ਾਇਦ ਉਡਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਹਾਦਸਾਗ੍ਰਸਤ ਕਰ ਦਿੱਤਾ। ਉਸਨੇ ਕ੍ਰੈਸ਼ ਵੀ ਜਿਹੜਾ ਉਹ ਕਰ ਦਿੱਤਾ। ਤੜਕੇ ਸਵੇਰੇ 4 ਤੋਂ 6 ਵਜੇ ਦੇ ਦਰਮਿਆਨ ਇਸ ਚੋਰ ਨੇ ਇਸ ਐਗਜ਼ੀਕਿਊਟਿਵ 에ਅਰਪੋਰਟ ਦੇ ਵਿੱਚ ਟ੍ਰੈਸਪਾਸ ਕਰਕੇ ਇਸ ਕਾਂਡ ਨੂੰ ਅੰਜਾਮ ਦਿੱਤਾ। ਬੰਦੇ ਨੇ ਇਹ ਕਾਂਡ ਕਰਕੇ ਉੱਥੋਂ ਜਿਹੜਾ ਉਹ ਦੌੜ ਗਿਆ। ਹੁਣ ਇਹ ਨਹੀਂ ਪਤਾ ਵੀ ਜਦ ਉਸਨੇ ਹੈਲੀਕਾਪਟਰ ਕ੍ਰੈਸ਼ ਕੀਤਾ ਉਸ ਨੂੰ ਕੋਈ ਸੱਟਾਂ ਲੱਗੀਆਂ ਆ ਕਿ ਨਹੀਂ। FBI ਨੇ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਆ ਤੇ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਕੋਲ ਇੱਕ ਪਰਸਨ ਆਫ ਇੰਟਰਸਟ ਹੈ, ਪਰ ਅਜੇ ਉਸ ਦੇ ਬਾਰੇ ਉਹਨਾਂ ਨੇ ਜਾਣਕਾਰੀ ਜਿਹੜੀ ਆ ਉਹ ਨਹੀਂ ਦਿੱਤੀ। ਸਪੈਸ਼ਲ ਏਜੰਟ ਇੰਚਾਰਜ ਸ਼ੌਨ ਰੀਗਨ ਉਹਨਾਂ ਨੇ ਕਿਹਾ ਆ ਵੀ ਅਸੀਂ ਉੱਥੇ ਜਿਹੜੇ ਮੁੱਢਲੇ ਐਵੀਡੈਂਸ ਆ ਉਸ ਨੂੰ ਕਲੈਕਟ ਕਰ ਲਿਆ ਤੇ ਵਿਟਨੈਸ ਇਨਫੋਰਮੇਸ਼ਨ ਵੀ ਲੈ ਲਈ ਹੈ। ਸਰਵੇਲੈਂਸ ਵੀਡੀਓ ਵੀ ਉੱਥੇ ਉਹਨਾਂ ਨੂੰ ਪ੍ਰਾਪਤ ਹੋ ਚੁੱਕੀ ਆ। ਇਹ ਬੜੀ ਕਮਾਲ ਦੀ ਗੱਲ ਹੋਈ ਆ ਵੀ ਕੈਪੀਟਲ ਹੈਲੀਕਾਪਟਰਸ ਦੇ ਦੁਆਰਾ ਜਿਹੜਾ ਓਨ ਕੀਤਾ ਗਿਆ ਇਹ ਜਿਹੜਾ ਸੈਕਰਾਮੈਂਟੋ ਐਗਜ਼ੀਕਿਊਟਿਵ 에ਅਰਪੋਰਟ ਆ ਉਸ ਦੇ ਵਿੱਚ ਬੰਦਾ ਚੋਰੀ ਕਰਕੇ ਜਹਾਜ਼ ਮਲਟੀਪਲ ਹੈਲੀਕਾਪਟਰਸ ਦੇ ਵਿੱਚ ਉਹ ਵੜ ਗਿਆ, ਉਸਨੇ ਕ੍ਰੈਸ਼ ਵੀ ਕਰ ਦਿੱਤਾ। ਵੀ ਮੰਨ ਲਓ ਵੀ ਕੋਈ ਇਦਾਂ ਦਾ ਹੁੰਦਾ ਕ੍ਰਿਮੀਨਲ ਇੰਟੈਂਟ ਵਾਲਾ ਕੋਈ ਹੋਰ ਬੰਦਾ ਹੁੰਦਾ, ਉਡਾ ਕੇ ਕਿਸੇ ਦੇ ਵਿੱਚ ਮਾਰ ਦਿੰਦਾ ਜਾਂ ਹੋਰ ਡੈਮੇਜ ਵੀ ਜਿਹੜਾ ਉਹ ਹੋ ਸਕਦਾ ਸੀਗਾ। ਸੋ ਇਹ ਬਾਲ ਇਸ ਦੇ ਵਿੱਚ ਬਚੇ ਆ ਤੇ ਇਸ ਦੀ ਕਹਿ ਸਕਦੇ ਆ ਵੀ ਸਿਕਿਉਰਿਟੀ ਦੀ ਇੱਕ ਵਾਰੀ ਜਾਂਚ ਦੁਬਾਰਾ ਜਿਹੜੀ ਉਹ ਹੋਊਗੀ। ਸੋ FBI, FAA, NTSB ਸਾਰੇ ਜਾਣੇ ਇਸ ਪੂਰੇ ਹਾਦਸੇ ਦੀ ਹੁਣ ਜਾਂਚ ਦੇ ਵਿੱਚ ਲੱਗੇ ਹੋਏ ਨੇ। ਜੀ ਜਿਹੜਾ 11ਵਾਂ ਐਟਮੋਸਫੇਰਿਕ ਰਿਵਰ ਸੀ ਉਹ ਤੋਂ ਬਾਅਦ ਅੱਜ ਸਾਰਾ ਦਿਨ ਬਹੁਤ ਸਾਰੇ ਕੈਲੀਫੋਰਨੀਆ ਦੇ ਏਰੀਏਜ਼ ਦੇ ਵਿੱਚ ਧੁੱਪ ਰਹੀ ਤੇ ਸਾਫ਼ ਰਿਹਾ। ਜੇ ਕਿੰਨਾ ਕੁ ਮੀਂਹ ਕਿੰਨੀ ਕੁ ਸਨੋ ਪਈ ਆ ਉਹ ਦੱਸਦੇ ਜਾਈਏ ਤਾਂ ਬਹੁਤ ਤੁਸੀਂ ਹੈਰਾਨ ਹੋਵੋਗੇ। ਡਾਊਨਟਾਊਨ ਸੈਕਰਾਮੈਂਟੋ ਦੇ ਵਿੱਚ 2 ਫੁੱਟ ਤੱਕ ਜਿਹੜਾ ਮੀਂਹ ਆ ਉਹ ਪਿਆ ਇਸ ਵਾਟਰ ਸੀਜ਼ਨ ਦੇ ਮੁਤਾਬਕ ਜੇ ਦੱਸਦੀ ਜਾਈਏ ਤੇ ਇਹ ਬਹੁਤ ਵੱਡਾ ਅਮਾਊਂਟ ਆ 2 ਫੁੱਟ ਤੱਕ ਦਾ। ਤੇ ਇਸੇ ਤਰ੍ਹਾਂ ਜੇ ਦੱਸਦੇ ਜਾਈਏ ਬੈਕਾਵਿਲ ਦੇ ਵਿੱਚ ਜਿਹੜਾ ਹੋਣ ਵਾਲਾ ਐਟਮੋਸਫੇਰਿਕ ਰਿਵਰ ਸੀ ਉਹਦੇ ਨਾਲ 1.31 ਇੰਚ ਤੱਕ ਮੀਂਹ ਪਿਆ। ਸੈਕਰਾਮੈਂਟੋ 'ਚ 0.59, ਸਟਾਕਟਨ 'ਚ 0.27, ਪਰ ਫਿਰ ਵੀ ਕਾਫੀ ਜ਼ਿਆਦਾ ਜਿਹੜਾ ਆ ਫਲੱਡਿੰਗ ਵੀ ਹੋਈ ਹੈਗੀ ਆ। ਕਈ ਜਗ੍ਹਾ ਦੇ ਉੱਤੇ ਸੜਕਾਂ ਵੀ ਟੁੱਟੀਆਂ ਹੈਗੀਆਂ, ਆਪਾਂ ਦੇਖਿਆ ਹੀ ਐਕਸੀਡੈਂਟ ਵੀ ਹੋਏ ਹੈਗੇ ਆ। ਤੇ ਜੇ ਦੱਸਦੇ ਜਾਈਏ ਸਾਰੇ ਜਿੰਨੇ ਵੀ ਰਿਜ਼ਰਵਾਇਰਸ ਆ ਉਹ ਹੁਣ ਪੂਰੀ ਤਰ੍ਹਾਂ ਭਰੇ ਹੋਏ ਹੈਗੇ ਆ। ਤੇ ਸੈਂਟਰ ਸਿਆਰਾ ਸਨੋ ਲੈਬ ਦੇ ਮੁਤਾਬਕ 55.6 ਫੁੱਟ ਸਨੋ ਸੋਡਾ ਸਪ੍ਰਿੰਗਸ ਵਾਲਾ ਏਰੀਆ ਉੱਥੇ ਪਈ ਆ ਅਕਤੂਬਰ 1 ਤੋਂ ਲੈ ਕੇ ਹੁਣ ਤੱਕ। 2010 ਤੇ 2011 ਦੇ ਸੀਜ਼ਨ ਦੇ ਵਿੱਚ 53.6 ਫੁੱਟ ਸਨੋ ਪਈ ਸੀਗੀ। CSSL ਸਾਈਟ ਜੋ ਹੈਗਾ ਆ ਉੱਥੇ 67.7 ਫੁੱਟ ਤੱਕ ਜਿਹੜੀ ਆ ਸਨੋ ਪਈ ਹੈਗੀ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਪਲੇਸਰ ਕਾਊਂਟੀ ਦੇ ਵਿੱਚ ਕੁਝ ਮਹੀਨੇ ਪਹਿਲਾਂ ਇੱਕ ਐਕਸੀਡੈਂਟ ਹੋਇਆ ਸੀ ਜਿਸ ਦੇ ਵਿੱਚ 3 ਪੈਸੰਜਰਸ ਦੀਆਂ ਜਾਨਾਂ ਚਲੀਆਂ ਗਈਆਂ ਸੀਗੀਆਂ। ਕੁੱਲ 4 ਜਿਹੜੀਆਂ ਉਸ ਹਾਦਸੇ ਦੇ ਵਿੱਚ ਮੌਤਾਂ ਹੋਈਆਂ ਸੀ ਗ੍ਰੇਨਾਈਟ ਬੇ ਦੇ ਵਿੱਚ। ਅੱਜ ਜਿਹੜੀ ਆਈ ਰਿਪੋਰਟ ਆ ਉਸ ਦੇ ਮੁਤਾਬਕ ਇਹ ਕਿਹਾ ਜਾ ਰਿਹਾ ਵੀ ਜਿਹੜਾ ਡਰਾਈਵਰ ਉਸ ਟਾਈਮ ਉਸ ਗੱਡੀ ਦਾ ਚਾਲਕ ਸੀ, ਚਲਾ ਰਿਹਾ ਸੀ, ਉਹ ਅੰਡਰ ਦਾ ਇਨਫਲੂਐਂਸ ਆਫ ਅਲਕੋਹਲ, ਸੋ DUI ਜਿਹੜੀ ਆ ਉਸ ਦੇ ਅੰਡਰ ਸੀਗਾ। ਸੋ ਪਲੇਸਰ ਕਾਊਂਟੀ ਦੇ ਵਿੱਚ ਮਹੀਨਿਆਂ ਪਹਿਲਾਂ ਇਹ ਹਾਦਸਾ ਜਿਹੜਾ ਇਹ ਵਾਪਰਿਆ ਸੀਗਾ ਤੇ ਇੱਕ ਕਹਿੰਦੇ ਵੀ ਇਸ ਮਾਮਲੇ ਵਿੱਚ ਇਹ ਚੀਜ਼ ਬਣੀ, ਇੱਕ ਲਾਸੂਟ ਰੈਸਟੋਰੈਂਟ ਦੇ ਉਲਟ ਵੀ ਜਿਹੜਾ ਹੋਇਆ ਸੀ ਕ੍ਰੈਸ਼ ਹੋਣ ਤੋਂ ਪਹਿਲਾਂ। ਸੋ ਇਹਦੇ ਵਿੱਚ ਹੁਣ ਕਨਫਰਮੇਸ਼ਨ ਹੋ ਗਈ ਆ ਵੀ ਜਿਹੜਾ ਡਰਾਈਵਰ ਉੱਥੇ ਆ ਉਹ ਦਾਰੂ ਪੀ ਕੇ ਗੱਡੀ ਚਲਾ ਰਿਹਾ ਸੀ। CHP ਨੇ ਟਾਕਸੀਕੋਲੋਜੀ ਰਿਪੋਰਟ ਦੇ ਵਿੱਚ ਇਹ ਸ਼ੋਅ ਕੀਤਾ ਹੈ ਜੈਰੀ ਮਨਰੋ ਸਿਪਲ ਜਿਹੜਾ ਆ ਉਹ ਉਸ ਟਾਈਮ ਡਰਾਈਵ ਕਰ ਰਿਹਾ ਸੀ। ਇਹ ਹਾਦਸਾ 14 ਦਸੰਬਰ 2022 ਨੂੰ ਵਾਪਰਿਆ ਸੀ। ਸਿਪਲ ਜਿਹੜਾ ਆ ਉਹ 2016 ਮਰਸੀਡੀਜ਼ ਆਪਣੇ 3 ਦੋਸਤਾਂ ਦੇ ਨਾਲ ਚਲਾ ਰਿਹਾ ਸੀ ਜਦ ਉਸ ਦੀ ਕਾਰ ਹਾਦਸਾਗ੍ਰਸਤ ਹੋ ਕੇ ਇੱਕ ਟਰੀ ਦੇ ਵਿੱਚ, ਰੁੱਖ ਦੇ ਵਿੱਚ ਜਾ ਵੱਜੀ, ਜਿਸ ਤੋਂ ਬਾਅਦ ਦੇ ਵਿੱਚ ਉਹਨੂੰ ਅੱਗ ਲੱਗ ਗਈ ਤੇ 4 ਦੀ ਮੌਤ ਹੋ ਗਈ। ਇਹਦੇ ਵਿੱਚ ਹਰਜੋਤ ਸਿੰਘ ਜੀ ਦੱਸ ਜਾਈਏ ਇੱਕ ਪੰਜਾਬੀ ਮੂਲ ਦਾ ਬੰਦਾ ਵੀ ਜਿਹੜਾ ਉਹ ਸ਼ਾਮਲ ਸੀਗਾ ਜਿਸ ਦੀ ਮੌਤ ਹੋਈ ਆ। 45 ਸਾਲਾ ਕਰਨ ਪੰਨੂ, 65 ਸਾਲਾ ਪੈਟਰਿਕ ਗੇਨਰ ਤੇ 53 ਸਾਲਾ ਪੌਲ